आओ जी आ गए यहाँ ते पूरा गाँव आ गए यहाँ। पंजाबी रेडियो यूएसए ते खासे चारे पासे। नमस्कार आदाब सत श्री अकाल बहुत बहुत स्वागत है ਤੁਹਾਡੇ ਆਪਣੇ ਪ੍ਰੋਗਰਾਮ ਹਾਸੇ ਚਾਰੇ ਪਾਸੇ ਵਿੱਚ ਟਾਇਆ ਸ਼ੌਂਕੀ ਵਨ ਐਂਡ ਓਨਲੀ ਵਰਲਡ ਵਾਈਡ ਫੇਮਸ ਮਤਲਬ ਇਹਦਾ ਤੋੜ ਹੀ ਕੋਈ ਨਹੀਂ ਹੈਗਾ। ਰੱਬ ਨੇ ਬਣਾ ਕੇ ਸਾਂਝਾ ਜੀ ਦਾ ਤੋੜਤਾ ਕਿ ਦੁਬਾਰਾ ਇਦਾਂ ਦੀ ਚੀਜ਼ ਨਹੀਂ ਆਣੀ ਚਾਹੀਦੀ ਕਿਉਂਕਿ ਇਹ ਇੱਕੋ ਇੱਕ ਹੈਗਾ ਉਹ ਮੈਂ ਵਾਂ ਟਾਇਆ ਸ਼ੌਂਕੀ। ਮੈਂ ਰੱਬ ਦਾ ਲੱਖ ਸ਼ੁਕਰਾਨਾ ਕਰਨਾ ਚਾਹੁੰਦੀ ਆ ਕਿ ਰੱਬ ਨੇ ਉਹ ਸਾਂਝਾ ਤੋੜ ਦਿੱਤਾ। ਸਾਡੇ ਤੋਂ ਇੱਕ ਨਹੀਂ ਝੇਲ ਹੋ ਰਿਹਾ, 5-7 ਹੋਰ ਹੁੰਦੇ ਅਸੀਂ ਕੀ ਕਰਦੇ। ਤੇਰੇ ਉੱਤੇ ਇੱਕ ਐਗਜ਼ਾਮਪਲ ਹੈ ਕੀ ਤਾਂ ਹੱਥ ਨਾਲ ਠੂ ਕੋੜੀ। ਠੀਕ ਹੈ ਵੈਲਕਮ ਹੈ ਸਭ ਦਾ ਹਸਬੈਂਡ ਨਾਲ ਮੇਰੇ ਤੇ ਸ਼ੁਰੂ ਹੋ ਗਿਆ ਜੀ ਸ਼ੋਅ ਤੁਹਾਡਾ ਆਪਣਾ ਹਾਸੇ ਚਾਰੇ ਪਾਸੇ ਜਿਹਦੇ ਵਿੱਚ ਚਾਰੇ ਪਾਸੇ ਖਲੇਰ ਕੇ ਹਾਸਾ ਪਾਵਾਂਗੇ ਆਪਾਂ ਐਂਡ ਤੁਸੀਂ ਮਜਬੂਰ ਹੋ ਜਾਓਗੇ ਹੱਸਣ ਤੇ। ਇੰਨਾ ਮਜਬੂਰ ਹੋਗੇ ਤੁਹਾਡੀ ਮਜਬੂਰੀ ਦਾ ਫਾਇਦਾ ਆਪਾਂ ਚੁੱਕਣ ਵਾਲੇ ਆ। ਫਿਲਹਾਲ ਗਾਣੇ ਚੁੱਕੋ ਤੁਸੀਂ ਲਗਾ ਰਹੇ ਤੁਹਾਡੇ ਵਾਸਤੇ ਸਟੇ ਟਿਊਨ। ਐਡਾ ਨਹੀਂ ਹੁੰਦਾ ਕਬਜ਼ ਦਾ ਮਰੀਜ਼ ਬੈਠਾ ਹੁੰਦਾ ਕਿੱਦਾਂ ਆਵਾਜ਼ ਕੱਢੀ ਹੋ ऐसा होता। जी हाँ रेडियो आपका चल रहा है पंजाबी रेडियो यूएसए पर। मैं हूँ ताया शौंकी और हमारे साथ हैं हरमन 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 हरमन। ऐसा होती गल। ਤੈਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ? ਹਾਂ ਮੈਨੂੰ ਜੈਕਲੀਨ ਬਹੁਤ ਪਸੰਦ ਹੈ। ਜਦੋਂ ਮੈਂ ਕਹਿੰਦਾ ਵਾ ਜਦੋਂ ਉਹ ਕੱਪੜੇ ਨਿੱਕੇ ਪਾ ਕੇ ਆਂਦੀ ਨਿੱਕਰ ਬੇਟੀ ਤਾਂ ਮੈਨੂੰ ਬਾਹਰ ਕਮਾਲ ਲੱਗਦੀ ਹੈ। ਮਾਰਿਆ ਕਰ ਉਦੋਂ। ਮੈਂ ਕਿਉਂ ਚਪੇੜ ਮਾਰਾਂ ਦੱਸ ਮੈਨੂੰ ਵਧੀਆ ਲੱਗ ਰਿਹਾ। ਮੈਂ ਦੱਸ ਹੱਦ ਹੋ ਗਈ ਮੈਨੂੰ ਲੱਗਿਆ ਸ਼ਾਇਦ ਤੂੰ ਕੋਈ ਨੁਕਸ ਕੱਢਣ ਲੱਗਿਆ ਮੈਂ ਤਾਂ ਕਿਹਾ। ਨਹੀਂ ਨਿੱਕਰ ਦੇ ਵਿੱਚ ਮੈਂ ਕਹਿੰਦਾ ਪੂਰੀ ਖਿਡਾਰਨ ਲੱਗਦੀ ਹੈ। ਅੱਛਾ ਮੇਰੇ ਦਿਲ ਨਾਲ ਖੇਡਦੀ ਹੈ। ਆਈ ਲਵ ਹਰ। ਕਿਸੇ ਦਿਨ ਨਾ ਤੇਰੇ ਦਿਲ ਨੂੰ ਠੁੱਡਾ ਮਾਰੇ ਉਹ। ਨਹੀਂ ਨਾ ਮਾਰ ਸਕਦੀ। ਮਜ਼ਾ ਆ ਜਾਊਗਾ ਤਾਂ। ਮਾਰ ਨਹੀਂ ਸਕਦੀ। ਕਿਉਂ? ਮੈਂ ਦਿਲ ਫਿਕਸ ਕਰਾਇਆ ਹੋਇਆ ਨਾ। अच्छा बाकी लोग तो बाहर ले ही फिरदे हैं। हाँ मतलब कि एक बारी ते कोई बंदा कहंदा नहीं हमारा दिल आपके पास है। हाँ। जेडे गाने आए ने तो दिल कट के दिंदे होने ने क्योंकि मेरा तो फिक्स है। मैं तो कदे कह नहीं मेरा दिल आपके पास है। ਮੈਨੂੰ ਇੱਕ ਚੀਜ਼ ਨਾ ਸਮਝ ਨਹੀਂ ਆਉਂਦੀ। ਤੈਨੂੰ ਸਮਝ ਕੁਝ ਵੀ ਨਹੀਂ ਆਉਂਦਾ ਕਿਉਂਕਿ ਦਿਮਾਗ ਤੇਰਾ ਖਾਲੀ ਹੈ। ਤੂੰ ਇਹ ਨਾ ਕਿ ਅਗਰ ਇੱਕ ਚੀਜ਼ ਸਮਝ ਨਹੀਂ ਕਿ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਦਿਮਾਗ ਦਾ ਇਲਾਜ ਕਰਾ। ਤੈਨੂੰ ਕਿੰਨਾ ਕੁ ਪਤਾ ਹੈ ਆ ਜਿਹੜੇ ਅੱਜ ਕੱਲ ਆ ਬਾਬੇ ਜੇ ਬਣੇ ਫਿਰਦੇ ਆ ਤਾਂਤਰਿਕ ਦੇ ਹੱਥ ਤੇ ਸਰੋਂ ਜਮਾਓ ਸੌਂਕਣ ਲਟਦੀ ਵੇਖੋ ਇਹ ਹੋ ਗਿਆ ਉਹ ਹੋ ਗਿਆ। ਸੌਂਕਣ ਲਟਦੀ ਵੇਖੋ ਲਟਾਨੀ ਕਿਉਂ ਹੈ? ਨਹੀਂ ਸੌਂਕਣ ਮਤਲਬ ਜਦੋਂ ਕੋਈ ਕੁੜੀ ਉਹਦੀ ਕੋਈ ਸੌਂਕਣ ਹੋਵੇ ਤਾਂ ਮਤਲਬ ਸੌਂਕਣ ਨੂੰ ਤੜਫਦਿਆਂ ਵੇਖੇ। ਸਿੰਪਲ ਜੀ ਗੱਲ ਹੈ। ਤੜਫਾਨੀ ਕੋਈ ਔਖੀ ਤੰਤਰ ਦੀ ਲੋੜ ਹੀ ਨਹੀਂ ਹੈਗੀ। ਫਿਰ ਉਹਨੂੰ ਬਸ ਇੰਨਾ ਕਹਿ ਦੋ ਆ ਕੀ ਪਾਇਆ ਹੋਇਆ ਲੱਖ ਦੀ ਲਾਂਟ ਮੇਕਅਪ ਬੇ ਕੀਤਾ ਉਹਨੇ ਤੜਫ ਕੇ ਆਪੇ ਮਰ ਜਾਣਾ। ਉਹ ਨਹੀਂ ਤਾਂ ਇਹ ਮੇਰਾ ਮੁੱਦਾ ਹੋਰ ਸੀ ਤੂੰ ਹੋਰ ਹੀ ਬੰਨੇ ਤੁਰ ਪੈਣਾ। ਅੱਜ ਮੈਂ ਲੋਕਾਂ ਨੂੰ ਸੁਪਰਸਟੀਸ਼ੀਅਸ ਥਿੰਗਸ ਤੋਂ ਬਾਹਰ ਕੱਢਦਾ ਪਿਆ। ਤੇ ਸੁਪਰਸਟੀਸ਼ੀਅਸ ਮਾਈਕ ਕਿਉਂ ਮਾਰੀ ਜਾ ਰਿਹਾ? ਹਾਏ ਜਾਦੂ ਕੀ ਹੈ। ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मानजोग ते मन पाउंदा रेडियो पंजाबी रेडियो यूएसए। ਕਾਬੂ ਚ ਰੱਖਿਆ ਕਰ ਕੋਈ ਕਿਸੇ ਨੇ ਜਾਦੂ ਨਹੀਂ ਕੀਤਾ। ਅੱਛਾ ਠੀਕ ਹੈ। ਹੱਥ ਖਲਾਰ ਗੱਲਾਂ ਕਰਦਾ ਹੈ ਤੇ ਮੇਰਾ ਖਲੇਰਾ ਹੀ ਬਹੁਤ ਹੈ ਮੈਂ ਕੀ ਕਰਾਂ। ਵਾਕਈ ਤੇਰਾ ਖਲੇਰਾ ਬਹੁਤ ਹੈ ਤਾਇਆ। ਸੰਭਾਲ ਲਓ ਫਿਰ। ਅਸੀਂ ਨਹੀਂ ਸਾਂਭ ਸਕਦੇ। ਹਾਂ ਪਹਿਲਾਂ ਆਪਣਾ ਸਾਂਭ। ਤਾਈ ਤੋਂ ਨਹੀਂ ਸਾਂਭ ਹੋਇਆ ਇਸ ਹੈ ਉਹ ਆਪ ਖਲੇਰਾ। ਤਾਇਆ ਤੇਰੀ ਸਾਸ ਚਲੀ। ਮੈਂ ਕਹਿਣਾ ਪਿਆ ਕਿ ਮਹੱਲੇ ਚ ਕੱਲ ਭਾਈ ਆਇਆ ਉੱਚੀ ਬੋਲੇ ਲੋਇਆ ਰੱਦੀ ਵਿੱਚ। ਇੱਥੇ ਨਹੀਂ ਆਉਂਦੇ ਉਹ। ਸ਼ਾਨਗੁਰਾ ਵਿੱਚ। ਇੱਥੇ ਕਦੋਂ ਆਉਂਦੇ ਉਹ? ਮੈਂ ਨਾਲ ਹੀ ਕਿਹਾ ਮੈਂ ਕਿਹਾ ਸ਼ਾਨਗੁਰਾ। ਮੈਂ ਕਿਹਾ ਮੇਰੇ ਕੋਲ 150 ਕਿਲੋ ਦਾ ਹੈਗਾ ਲੈ ਜਾਓ। ਉਹਨੇ ਦੇਖਿਆ ਕਹਿੰਦਾ ਨਹੀਂ ਭਾਜੀ ਇਹ ਜਿਹੜਾ ਭਾਰ ਹੈਗਾ ਧਰਮ ਕੰਡੇ ਤੇ ਹੋਣਾ ਜਾ ਕੇ। ਫਿਰ ਉਹ ਨਹੀਂ ਲੈ ਕੇ ਗਿਆ। ਸਮਝ ਗਿਆ ਹੋਣਾ ਕਿ ਨਹੀਂ ਇਹਦਾ ਮੈਨੂੰ ਪੈਦਾ ਹੀ ਕੋਈ ਨਹੀਂ ਹੈਗਾ। ਆਹੋ ਤਾਇਆ ਇੰਨਾ ਤੰਗ ਹੈ। ਉਹ ਜਿਆਦਾ ਤੰਗ ਆ। ਮੈਂ ਨਹੀਂ ਹਾਲੇ ਵਾਪਸ। ਕੌਣ ਸੱਸ? ਹਾਂ। ਓਏ ਹੋਏ ਉਹਨੂੰ ਰੱਬੀ ਚੱਕੇ ਉਹਨੇ ਕਿੱਥੇ ਜਾਣਾ? ਤਾਇਆ ਇਦਾਂ ਕਿਉਂ ਬੋਲਦਾ ਹੁੰਨਾ? ਉਹਦੀ ਗਤੀ ਹੋ ਜੇ। ਮੈਂ ਕਹਿੰਦਾ ਹੁੰਦੀ ਏ ਮਾਂ ਦੁਨੀਆ ਵਾਲੇ। ਮੈਂ ਕਦੋਂ ਕਿਹਾ ਮਾਂ ਦੇ ਮੁੱਛਾਂ ਆਈਆਂ ਪਿਓ ਬਣ ਗਿਆ। ਮਾਂ ਹੀ ਰਹਿੰਦੀ। ਮੈਂ ਕਦੋਂ ਕਿਹਾ ਪਿਓ ਬਣ ਜਾਂਦਾ। ਹੱਦ ਹੋ ਗਈ ਆ। ਤੈਨੂੰ ਮੈਂ ਦੱਸਦਾ ਵਾਂ ਇੱਕ ਵੇਲਾ ਐਸਾ ਵੀ ਰਿਹਾ ਜਿਸ ਚ ਮਾਂ ਪਿਓ ਬਣੀ
ਹਾਂ ਤਾਇਆ ਕਈ ਵਾਰ ਇਹ ਉਦਾਹਰਨ ਮਿਲੀ ਹੈ ਜਦੋਂ ਕਿਤੇ ਮਾਂ ਜਿਹੜੀ ਹੈ ਉਹ ਪਿਓ ਦੇ ਵਕਨ ਕੰਮ ਕਰਦੀ ਹੈ, ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹੈ, ਕਮਾਈ ਕਰਦੀ ਹੈ, ਫਿਰ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਦੇ ਨਾਲ ਵੀ ਉਹ ਖੜਦੀ ਹੈ, ਹਰ ਪਾਸੇ ਬੱਚਿਆਂ ਦਾ ਖਿਆਲ ਰੱਖਦੀ ਹੈ। ਉਦੋਂ ਅਕਸਰ ਇਹ ਕਿਹਾ ਜਾਂਦਾ ਵੀ ਔਰਤ ਤੇ ਮਰਦ ਦੇ ਵਿੱਚ ਬਰਾਬਰੀ ਹੈ ਤੇ ਮਤਲਬ ਮਾਂ ਜਿਹੜੀ ਇਹ ਤੇ ਹੋ ਗਈਆਂ ਨਾ ਕਰਨ ਵਾਲੀਆਂ ਗੱਲਾਂ ਜਿਹੜੀਆਂ ਮਤਲਬ ਕਿ ਤੁਹਾਨੂੰ ਨਾਰੀ ਸਭ ਤੇ ਭਾਰੀ, ਸਭ ਬਰਾਬਰ ਤੇ ਕਰਨ ਵਾਲੀ ਗੱਲਾਂ ਸ਼ਕਤੀਕਰਨ ਹੈ ਨਾ, ਬੇਟੀ ਬਚਾਓ ਬੇਟੀ ਪੜਾਓ, ਇਹ ਤੇ ਮਤਲਬ ਚਲੋ ਕਹਿਣ ਵਾਲੀਆਂ ਗੱਲਾਂ ਤੁਸੀਂ ਕਰ ਲੀਆਂ ਨੇ। ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ। ਬਿਲਕੁਲ ਇਹ ਤੇ ਕਰਨ ਵਾਲੀਆਂ ਗੱਲਾਂ ਕਰ ਲੀਆਂ। ਮੈਂ ਤੇ ਲੌਜੀਕਲ ਗੱਲ ਕੀਤੀ। ਇੱਕ ਟਾਈਮ ਐਸਾ ਵੀ ਆਇਆ ਜਿੱਥੇ ਮਾਂ ਵੀ ਪਿਓ ਬਣੀ ਹੈ। ਉਹ ਕਿਹੜਾ ਟਾਈਮ? ਜਦੋਂ ਲੋਕਡਾਊਨ ਚ ਪਾਰਲਰ ਬੰਦ ਹੋਏ ਤੇ ਮਾਵਾਂ ਦੇ ਮੂੰਹ ਤੇ ਵੀ ਮੁੱਛਾਂ ਆਈਆਂ ਸੀ। ਵੈਲਕਮ ਹੈ ਤੁਹਾਡਾ ਸਭ ਦਾ। ਆਜੋ ਆਈ ਗਏ ਹੁਣ ਫਿਰ ਸੁਣ ਲੋ ਗੱਲਾਂ ਮੇਰੀਆਂ। ਵਿਹਲੇ ਕੇ ਥਾਂ ਦੇ ਆ ਕੇ ਬਹਿ ਜਾਂਦੇ ਆ। ਮੈਂ ਇਦਾਂ ਬੋਲੀ ਤਾਂ ਆਪਣੇ ਸਰੋਤਿਆਂ ਨਾਲ। ਮੈਂ ਸਰੋਤੇ ਮੇਰੇ ਪਰਿਵਾਰ ਦੇ ਮੈਂਬਰ ਹੈ, ਮੈਂ ਭਾਵੇਂ ਕੁੱਟਾਂ ਤੇ ਮੈਂ ਕੁੱਟਾਂ ਕਿਉਂ ਤੂੰ? ਮੇਰੀ ਮਰਜ਼ੀ, ਮੇਰਾ ਪਿਆਰ ਹੈ ਉਹਨਾਂ ਨਾਲ। ਨਹੀਂ ਕਹੀਦਾ ਤਾਇਆ ਤੇ ਉਹਨਾਂ ਨੇ ਕਿਹੜਾ ਮੈਨੂੰ ਨਹੀਂ ਕੁੱਟਣਾ। ਰੱਬ ਵਰਗੇ ਹੁੰਦੇ ਨੇ ਸਰੋਤੇ। ਅਤੇ ਰੱਬ ਮੇਰਾ ਪਿਓ ਹੈ ਤੇ ਪਿਓ ਨਾਲ ਨਾਰਾਜ਼ ਨਹੀਂ ਹੁੰਦਾ ਬੰਦਾ। ਮੇਰੀ ਗੱਲਾਂ 'ਚ ਨਹੀਂ ਤੁਸੀਂ ਦੇਖ ਸਕਦੇ। ਇਹ ਕੀ ਆਪਣੀ ਫੋਟੋ ਦਿਖਾ ਰਹੀ ਮੈਨੂੰ? ਤਾਇਆ ਧਿਆਨ ਨਾਲ ਗੱਲ ਕਰਿਆ ਕਰ। ਕੀ ਹੈਗਾ ਤਾਇਆ, ਤੈਨੂੰ ਨਹੀਂ ਪਤਾ ਲੱਗਿਆ? ਪੋਲੈਂਡ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਹੈ। ਕੀ ਸੁਣਾਇਆ? ਜਦੋਂ ਗੱਲ ਕਰਦੇ ਆਪਾਂ ਭਾਰਤ ਦੀ, ਤੇ ਭਾਰਤ ਦੇ ਵਿੱਚ ਜਿਹੜੇ ਉੱਥੋਂ ਦੇ ਨਾਗਰਿਕ ਨੇ, ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ, ਜਿਹੜੀ ਆ ਗੱਲ ਕੀਤੀ ਜਾਂਦੀ ਕਦੀ ਵਿਧਵਾ ਪੈਨਸ਼ਨ, ਕਦੀ ਸ਼ਗਨ ਸਕੀਮ, ਕਦੇ ਕੁਛ ਕਿੰਨੇ ਕੁ ਵਾਅਦੇ ਪੂਰੇ ਹੁੰਦੇ ਨੇ ਇਹ? ਸਵਾਦ ਦਿਖੇ ਨਹੀਂ ਹੁੰਦੇ ਨਾ, ਤੇ ਮੈਂ ਕਹਿ ਦੇ ਰਿਹਾ ਸਵਾਦ ਦਿਖੇ। ਥੋੜਾ ਅੱਗੇ ਵਿਸਥਾਰ ਵੀ ਦੇ ਤਾਇਆ। ਮਤਲਬ ਨਹੀਂ ਹੁੰਦੇ। ਇੱਕ ਥਾਂ ਹੈ ਕਿੱਥੇ ਜਿੱਥੋਂ ਇੱਕ ਵਿਲੱਖਣ ਵਾਹ ਸ਼ਬਦ ਤੇਰੇ ਵਿਲੱਖਣ ਵਾਹ ਪੈਨਸ਼ਨ ਸੱਚੀ ਵਿਲੱਖਣ ਪਰੌਂਠਿਆਂ ਵਾਲਾ ਮੈਨੂੰ ਐ ਲੱਗਾ। ਪੈਨਸ਼ਨ ਦੀ ਉਦਾਹਰਨ ਸਾਹਮਣੇ ਆਈ ਹੈ। ਉਦਾਹਰਨ ਨਹੀਂ ਮਤਲਬ ਪੈਨਸ਼ਨ ਦੀ ਖਬਰ ਕੀ ਆਈ ਹੈ ਦੱਸਦੀ ਆ। ਭਾਈ ਸਾਹਿਬ ਆਏ ਨੇ। ਆਜੋ ਫਿਰ ਬੋਲ ਤੁਸੀਂ ਕਰ ਲੋ। ਰਾਜਾ ਰਾਜੀ ਤੁਹਾਨੂੰ ਕੱਲ ਆਇਆ ਨਾ ਗਾਣਾ, ਲੋਕ ਗਾ ਲੋ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਤਾਇਆ ਸੁਣ ਮੇਰੀ ਗੱਲ ਪੈਨਸ਼ਨ ਵਾਲੀ। ਹਾਂ ਸੁਣਾ। ਕਮਾਲ ਦੀ ਗੱਲ ਹੈ। ਕੀ? ਪੋਲੈਂਡ ਪੁਲਿਸ, ਬਾਰਡਰ ਗਾਰਡ, ਫਾਇਰ ਸੇਵਾਵਾਂ ਤੋਂ ਜਿਹੜੇ ਸੇਵਾ ਮੁਕਤ ਕੁੱਤੇ ਨੇ, ਘੋੜੇ ਨੇ। ਕਿਹੜੇ ਨੇਤਾ ਦੀ ਗੱਲ ਕੀਤੀ ਤਾਇਆ? ਸੇਵਾ ਮੁਕਤ ਕੁੱਤੇ ਜਿਹੜੇ ਡੌਗਸ ਰੱਖੇ ਹੁੰਦੇ ਨੇ ਜਾਂ ਘੋੜੇ ਨੇ, ਉਹਨਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਓਕੇ ਨਾਈਸ। ਇਨਕਮ ਟੈਕਸ ਰਿਟਰਨ ਵੀ ਬਣ ਗਿਆ ਆਪਣੀ। ਨਹੀਂ ਤਾਇਆ ਮਤਲਬ ਦੇਖ ਗੱਲ ਇਹ ਹੈ ਨਾ, ਅਗਲੇ ਕਦਰ ਕਰਦੇ ਨੇ। ਮੈਂ ਤੇ ਕਹਿਣਾ ਪਿਆ ਵਾ ਜਿਹੜੇ ਨੇਤਾ ਇੱਥੇ ਭ੍ਰਸ਼ਟ ਹੈਗੇ ਆ, ਜਿਨ੍ਹਾਂ ਦਾ ਕੱਲ ਨੂੰ ਫਿਊਚਰ ਕੁਝ ਨਹੀਂ ਹੈਗਾ, ਇੱਥੋਂ ਦੀ ਸਿਟੀਜ਼ਨਸ਼ਿਪ ਲੈ ਲੈਣ। ਪੈਨਸ਼ਨ ਤੇ ਦੇ ਹੀ ਰਹੀ ਹੈ ਸਰਕਾਰ। ਕੰਮ ਕਰਨਾ ਪਏਗਾ, ਐਵੇਂ ਨਹੀਂ ਪੈਨਸ਼ਨ ਮਿਲਦੀ। ਨਹੀਂ ਉਹ ਮਿਲ ਹੀ ਰਹੀ ਦੂਜੀ ਪੈਨਸ਼ਨ। ਦੇਖੋ ਡੌਗੀ ਕੀ ਕਰਦੇ ਆ। ਡੌਗੀ ਉਹਨਾਂ ਦੇ ਉਹ ਦੇਖ ਤੈਨੂੰ ਪਤਾ ਨਹੀਂ ਹੈ, ਉਹ ਡਿਟੈਕਟਿਵਸ ਹੁੰਦੇ ਨੇ ਕਈ ਥਾਵਾਂ ਤੇ। ਇੱਕ ਬੇਸਿਕ ਫੀਚਰ ਉਹ ਕੀ ਕਰਦੇ ਡੌਗੀ? ਉੱਥੇ ਉਹ ਸੁੰਘਣ ਦਾ ਕੰਮ ਕਰਦੇ। ਇੱਕ ਹੋਰ ਚੀਜ਼ ਕਰਦੇ ਡੌਗੀ ਦਾ ਬੇਸਿਕ ਫੀਚਰ ਕੀ ਹੁੰਦਾ? ਕੀ ਹੁੰਦਾ? ਵਾਓ ਹਾਂ ਹੁੰਦਾ। ਉਹ ਤਾਂ ਸਾਡੇ ਨੇਤਾ ਵੀ ਕਰ ਲੈਂਦੇ ਨੇ। ਗੁਣ ਮਿਲਦਾ ਹੈਗਾ, ਸ਼ਿਫਟ ਕਰਾਓ ਇਹਨਾਂ ਨੂੰ। ਆਇਆ ਕਮਾਲ ਦੀਆਂ ਗੱਲਾਂ ਤੂੰ ਕਰ ਰਿਹਾ, ਮਜ਼ਾ ਆ ਰਿਹਾ ਤੇਰੇ ਨਾਲ ਗੱਲਬਾਤ ਕਰਕੇ। ਤੇ ਤੈਨੂੰ ਜਿਹੜੀ ਸੁਰਾਂ ਦੀ ਸਮਝ ਆ ਨਾ ਤਾਇਆ, ਬਹੁਤ ਜ਼ਿਆਦਾ ਸਮਝੇ। ਮੈਂ ਨਾ ਜਿਹੜੇ ਉਹਦੇ ਨੂੰ ਐ ਨਹੀਂ ਕਰਦੇ ਹੁੰਦੇ ਸੀ ਕੀ ਜਦੋਂ ਮਿਊਜ਼ਿਕ ਬਣਦਾ ਸੀ। ਹਾਂ ਜਦੋਂ ਹੱਥ ਨਾਲ ਇਸ਼ਾਰੇ ਕਰਕੇ ਉਹ ਬੜੀ ਅੱਛੀ ਐਕਸਰਸਾਈਜ਼ ਰਹੀ ਹੈਗੀ। ਇੱਕ ਤੇ ਦੇਖੋ ਜੀ ਤੁਹਾਡਾ ਧਮਨੀਆਂ ਸਹੀ ਰਹਿੰਦੀਆਂ ਹੱਥ ਦੀਆਂ, ਕਿਉਂਕਿ ਤੁਸੀਂ ਇੱਕ ਫਿਜ਼ੀਕਲ ਵਰਕਆਊਟ ਕਰ ਰਹੇ ਹੋ, ਨਾਲੇ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਕਰ ਰਹੇ ਹੋ। ਉਹ ਮੈਂ ਹੀ ਇਜਾਦ ਕੀਤੀਆਂ ਸੀਗੀਆਂ ਤਰੰਗਾ। ਓਕੇ ਤੇ ਫਿਰ ਤੈਨੂੰ ਸਾਰੇ ਗਾਮਾ ਪਾ ਤਾਂ ਸਾਰਾ ਹੁੰਦਾ ਹੁਣ। ਹਾਂ ਤੇ ਸੁਣਾ ਦੇ ਮਾੜਾ ਜਿਹਾ। ਸਾਰੇ ਗਾਮਾ ਪਾ ਦਾ ਨੀ ਸਾ ਨੀ, ਸਾਰੇ ਗਾਮਾ ਦਾ ਨੀ। ਵਾਪਸ ਆਉਂਦੇ ਨੂੰ ਕੀ ਹੋ ਗਿਆ? ਵਾਪਸ ਆ ਰਿਹਾ ਸੀ, ਰਿਵਰਸ ਗੇਅਰ ਚ ਗੱਡੀ ਵੱਜ ਗਈ। ਅੱਛਾ ਸਹੀ ਰੱਖਿਆ ਕਰਨਾ ਗੱਡੀ ਨੂੰ। ਤਾਇਆ ਤੇਰੇ ਅੰਦਰ ਇਹ ਕਲਾ ਸ਼ੁਰੂ ਤੋਂ ਸੀ? ਇਹ ਜੰਮਣ ਤੋਂ ਪਹਿਲਾਂ ਹੀ ਸੀ। ਹਾਊ ਡੂ ਯੂ ਮਤਲਬ ਕਿ ਮੇਰੀ ਨਾ ਝਾਈ ਦੀ ਧੁੰਨੀ ਵਾਈਬ੍ਰੇਟ ਬਹੁਤ ਕਰਦੀ ਸੀਗੀ, ਤਰੰਗਾਂ ਨਿਕਲਦੀਆਂ ਸੀਗੀਆਂ। ਤੇ ਫਿਰ ਪਾਪਾ ਨੇ ਸਮਝਿਆ ਕਿ ਜਿਹੜਾ ਆਦਲਾ ਮੁੰਡਾ ਸਿੰਗਰ ਹੀ ਹੈ,
ਉਹ ਉਹਨਾਂ ਨੇ ਚਾਰਜ ਅੱਜ ਮੈਨੂੰ ਸਕੂਲ ਚ ਪਾਤਾ, ਪਰ ਜਦੋਂ ਪੁਰਾਣੀਆਂ ਅਲਟਰਾਸਾਊਂਡ ਰਿਪੋਰਟਾਂ ਵੇਖਿਆ ਫਿਰ ਲੱਗਾ ਪਤਾ ਮੰਮੀ ਜਦੋਂ ਗੈਸ ਹੁੰਦੀ ਸੀ ਉਹ ਤਰੰਗਾਂ ਨੇ ਉਹ ਆਵਾਜ਼ਾਂ ਕੁਝ ਹੋਰ ਹੀ ਸੀਗੀਆਂ। ਸਾਡੇ ਲੋਕ ਵਹਿਮਾਂ ਭਰਮਾਂ ਚੋਂ ਨਹੀਂ ਨਿਕਲਦੇ। ਨਹੀਂ ਨਿਕਲਦੇ, ਪਹਿਲੀ ਗੱਲ ਤੇ ਕਰੋਨਾ ਚ ਘਰੋਂ ਨਹੀਂ ਨਿਕਲਦੇ। ਹਾਂ ਪਰ ਨਹੀਂ ਤਾਇਆ, ਗੱਲ ਇਹ ਹੈ ਨਾ ਵੀ ਤੈਨੂੰ ਪਤਾ ਵੀ ਸਾਨੂੰ ਵਹਿਮ ਛੱਡ ਦੇਣੇ ਚਾਹੀਦੇ ਆ। ਜਦੋਂ ਅਸੀਂ ਬਾਹਰਲੇ ਮੁਲਕਾਂ ਚ ਆ ਗਏ ਐਟਲੀਸਟ ਉਦੋਂ ਤਾਂ ਸੁਧਰ ਜਾਈਏ ਨਾ। ਚੱਕਰ ਪਤਾ ਕੀ ਹੈ ਹਰਮਨ, ਜੋ ਮੇਰੀ ਰਿਸਰਚ ਕਹਿੰਦੀ ਹੈ, ਜਿਵੇਂ ਕਿ ਮੇਰੀ ਆਪਣਾ ਇੱਕ ਖੁਦ ਦੀ ਕਿਤਾਬ ਵੀ ਹੈਗੀ ਹੈ ਨਾ, ਦ ਰਿਸਰਚ ਆਫ ਟਾਇਆਸ਼ੋਲੋਜੀ ਹੈ ਨਾ, ਇਹ ਬਹੁਤ ਵੱਡਾ ਇੱਕ ਮਤਲਬ ਕਿ ਪ੍ਰੋਟੋਕੋਲ। ਮੈਂ ਸਮਝ ਗਈ ਤਾਇਆ। ਉਸ ਦੇ ਪੇਜ ਨੰਬਰ 365 ਦੇ ਕਾਲਮ ਨੰਬਰ 811 ਦੇ ਉੱਤੇ ਇਹ ਗੱਲ ਮੈਂ ਦਰਜ ਕੀਤੀ ਹੈਗੀ ਕਿ ਪਹਿਲਾਂ ਅਸੀਂ ਵਹਿਮ ਨੂੰ ਨਹੀਂ ਛੱਡਦੇ ਤੇ ਬਾਅਦ ਚ ਵਹਿਮ ਸਾਨੂੰ ਨਹੀਂ ਛੱਡਦਾ। ਇਹ ਵੀ ਗੱਲ ਸਹੀ ਹੈ। ਇਟਸ ਅ ਇਨਵਰਸ ਰਿਲੇਸ਼ਨ ਬਿਟਵੀਨ ਵਹਿਮ ਐਂਡ ਬੰਦਾ। ਅੱਗੇ ਤਾਇਆ ਖਬਰ ਆਈ ਸੀ, ਕਹਿੰਦੇ ਕੁਵੈਤ ਇੱਕ ਬੀਬੀ ਜਿਹੜੀ ਆ ਉਹ ਰਹਿੰਦੀ ਸੀ ਕੁਵੈਤ ਦੇ ਵਿੱਚ, ਤੇ ਉਹਨੂੰ ਕਿਸੇ ਨੇ ਕਿਹਾ ਟੂਣਾ ਟਾਮਣਾ ਕਰ ਦਾਂਗੇ, ਤੇਰਾ ਸਾਰੇ ਕੰਮ ਜਿਹੜੇ ਆ ਉਹ ਸੁਧਾਰ ਦਿਆਂਗੇ, ਇਹ ਕਰ ਦਾਂਗੇ ਉਹ ਕਰ ਦਾਂਗੇ, ਤੇ ਉੱਥੋਂ ਦੀ ਕਰੰਸੀ ਦਾ 30,000 ਉਹ ਤੋਂ ਲੈ ਲਿਆ, ਠੱਗ ਲਿਆ। ਅੱਛਾ ਹਾਂ, ਉਹ ਜੀ ਬੇਵਕੂਫ ਦੇਤਾ ਉਹਨੇ। ਮੈਂ ਤਾਂ ਹੈਰਾਨ ਆ ਲੋਕੀ ਕਿਉਂ ਨਹੀਂ ਨਾ ਵਹਿਮਾਂ ਚੋਂ ਬਾਹਰ ਆਉਂਦੇ। ਇੱਥੇ ਨਹੀਂ ਉਂਝ ਤਾਂ ਜਨਾਨੀਆਂ ਬਹੁਤ ਸਿਆਣੀਆਂ ਬਣਦੀਆਂ ਨੇ, ਹਰ ਕੰਮ 'ਚ ਡੈਮੋ ਮੰਗਦੀਆਂ ਨੇ, ਸੈਂਪਲ। ਇੱਥੇ ਸੈਂਪਲ ਕਿਉਂ ਨਹੀਂ ਮੰਗਿਆ? ਵਾਕਈ ਗੱਲ ਸਹੀ ਹੈ। ਟ੍ਰਾਇਲ ਵਰਜਨ ਇਸਤੇਮਾਲ ਕਰ ਲੈਂਦੇ ਨਾ, ਬਾਅਦ 'ਚ ਪੇਡ ਕਰ ਲਿਓ। ਬਿਲਕੁਲ ਸਹੀ। ਨਾਲੇ ਤਾਇਆ ਗੱਲ ਇਹ ਹੈ ਵੀ ਤੈਨੂੰ ਲੱਗਦਾ ਵਹਿਮਾਂ ਭਰਮਾਂ 'ਚ ਫਸ ਕੇ ਕੁਝ ਬੰਦਾ ਹਾਸਲ ਕਰ ਸਕਦਾ? ਹਾਂ ਕਰ ਸਕਦਾ ਹਾਸਲ। ਹੈ ਕੀ ਲੱਖ ਦੀਆਂ ਲਾਂਟਾਂ। ਇੱਕ ਹੋਰ ਵਹਿਮਾਂ ਭਰਮਾਂ ਦੀ ਉਦਾਹਰਨ ਸਾਹਮਣੇ ਆਈ ਹੈ। ਕੀ ਆਈ ਹੈ ਤਾਇਆ? ਮੈਂ ਤਾਂ ਹੈਰਾਨ ਆ ਲੋਕ ਕੀ ਕਰਦੇ ਨੇ। ਠੀਕ ਹੈ ਪਰੰਪਰਾ ਹੋ ਸਕਦੀ ਹੈ ਕਿਤੋਂ ਦੀ, ਪਰ ਮੈਨੂੰ ਲੱਗਦਾ ਸਮੇਂ ਦੇ ਨਾਲ ਸਾਰਾ ਕੁਝ ਬਦਲਣਾ ਚਾਹੀਦਾ। ਹਾਂ ਫਿਰ ਇਹ ਨਾ ਜਿਹੜੀ ਖਬਰ ਹੈ ਇਹ ਭਾਰਤ ਤੋਂ ਹੀ ਆਈ ਹੈ। ਆਪਣੇ ਭਾਰਤ ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਪਿੰਡ ਹੈ। ਕਿਹੜਾ? ਉੱਥੋਂ ਦੀ ਇਹ ਖਬਰ ਹੈ, ਉਹ ਬੜੋਦੀਆ ਕਰਕੇ ਪਿੰਡ ਹੈ। ਅੱਛਾ। ਉੱਥੇ ਇਹ ਖਬਰ ਸਾਹਮਣੇ ਆਈ ਹੈ। ਉੱਥੇ ਕਹਿੰਦੇ ਕਿ ਇਹ ਨਾ ਆਦੀਵਾਸੀਆਂ ਦਾ ਪਿੰਡ ਹੈ। ਅੱਛਾ। ਉੱਥੇ ਇੱਕ ਪੁਰਾਣੀ ਪਰੰਪਰਾ ਹੈ ਕਿ ਜਦੋਂ ਹੋਲੀ ਵਗੈਰਾ ਹੁੰਦੀ ਹੈ ਨਾ, ਉਸ ਮੌਕੇ ਦੇ ਉੱਪਰ ਜਿਹੜੇ ਦੋ ਮੁੰਡੇ ਆ ਉਹਨਾਂ ਦਾ ਵਿਆਹ ਕੀਤਾ ਜਾਂਦਾ। ਓਏ ਹੋਏ। ਠੀਕ ਹੈ, ਇੱਕ ਨੂੰ ਦੁਲਹਾ ਬਣਾਇਆ ਜਾਂਦਾ, ਇੱਕ ਨੂੰ ਦੁਲਹਨ ਬਣਾਇਆ ਜਾਂਦਾ। ਅੱਛਾ। ਕਹਿੰਦੇ ਇਹਦੇ ਨਾਲ ਪਿੰਡ 'ਚ ਖੁਸ਼ਹਾਲੀ ਆਉਂਦੀ ਹੈ। ਅੱਛਾ। ਤੇ ਹੁਣ ਵੀ ਇਦਾਂ ਹੀ ਹੋਇਆ। ਉਹਨਾਂ ਨੇ ਦੋ ਨਾਬਾਲਗ ਮੁੰਡੇ ਚੁੱਕੇ, ਉਹਨਾਂ ਚੋਂ ਦੋਵਾਂ ਨੂੰ ਜ਼ਬਰਦਸਤੀ ਇੱਕ ਨੂੰ ਦੁਲਹਾ ਬਣਾਇਆ, ਇੱਕ ਨੂੰ ਦੁਲਹਨ ਬਣਾਇਆ, ਤੇ ਦੋਵਾਂ ਨਾਬਾਲਗਾਂ ਦਾ ਵਿਆਹ ਕਰਤਾ। ਇਹ ਜੀ ਉਹੀ ਗੱਲ ਹੋਈ ਜਿਹੜੀ ਬਚਪਨ 'ਚ ਕਹਿੰਦੇ ਸੀ ਆ ਘਰ ਘਰ ਖੇਲੀਏ। ਮਤਲਬ ਉਹਦਾ ਖੇਲੀ ਘਰ ਘਰ ਖੇਲਦੇ ਸੀ ਬਚਪਨ। ਬਸ ਉਹੀ ਹੈ, ਬਸ ਲਿੰਗ ਬਲਿੰਗ ਬਦਲ ਗਏ, ਹੋਰ ਕੁਝ ਨਹੀਂ ਹੈ। ਗੱਲ ਲੱਗਦਾ ਸ਼ੁਭ ਮੰਗਲ ਜ਼ਿਆਦਾ ਸਾਵਧਾਨ ਫਿਲਮ ਨਹੀਂ ਆਯੁਸ਼ਮਾਨ ਖੁਰਾਨਾ ਦੀ ਆਈ ਨਾਲ, ਹੈ ਨਾ, ਉਹ ਬੜੀ ਅੱਛੀ ਫਿਲਮ ਸੀਗੀ। ਉਹ ਜੋ ਲਿਖੀ ਵੀ ਮੈਂ ਉਹ ਤੇ ਉਹ ਤਾਇਆ ਆਪਣੀ ਤਾਰੀਫ ਕਰਨ ਦਾ ਕੋਈ ਮੌਕਾ ਨਾ ਜਾਣਦੇ ਅਗਰ ਕਿਸੇ ਵੀ ਖਬਰ 'ਚ ਹਜੇ ਮੈਂ ਤਾਰੀਫ ਕੀਤੀ। ਨਹੀਂ ਹੁਣ ਜੋ ਦੋਸਤਾਨਾ ਫਿਲਮ ਆਈ ਸੀ ਉਹ 'ਚ ਜਿਹੜੇ ਡੋਂਟ ਟੈਲ ਮੀ ਕਿ ਉਹ ਵੀ ਤੂੰ ਲਿਖੀ। ਪ੍ਰਿਯੰਕਾ ਚੋਪੜਾ ਡਾਇਲੌਗ ਮੈਂ ਲਿਖੇ ਸੀ ਸਾਰੇ। ਆਪਾਂ ਖਬਰ ਕਰ ਰਹੇ ਸੀ। ਹਾਂ ਇਹ ਚਲੋ ਠੀਕ ਹੈ ਬਈ, ਦੇਖੋ ਜੀ ਅਗਲਾ ਦੀ ਹੈ ਜੋ ਵੀ ਚੱਲ ਵਧੀਆ ਹੈਗਾ, ਬਾਕੀ ਮੁੰਡਿਆਂ ਦੀ ਮਰਜ਼ੀ ਹੈ, ਖਰੇ ਉਹਨਾਂ ਦਾ ਆਪ ਦਾ ਦਿਲ ਹੋਏ ਆਪਣਾ। ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦਾ? ਮੈਂ ਇੰਨਾ ਜ਼ਿਆਦਾ ਖਿਆਲ ਰੱਖਦਾ ਵਾਂ ਕਿ ਮੇਰੇ ਬੈਗ 'ਚ ਰੋਟੀ ਘੱਟ ਦਵਾਈਆਂ ਜ਼ਿਆਦਾ ਹੁੰਦੀਆਂ। ਇੰਨੀਆਂ ਵੀ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ, ਲੋੜ ਪੈਣ ਤੇ ਖਾਈਦੀਆਂ ਨੇ ਮੈਂ। ਨਹੀਂ ਤਾਇਆ, ਹਮੇਸ਼ਾ ਤੈਨੂੰ ਪਤਾ ਆਪਾਂ ਨੂੰ ਕੁਦਰਤ ਨੇ ਸਭ ਕੁਝ ਦਿੱਤਾ। ਅੱਛਾ। ਆਪਾਂ ਉਹਦੇ ਰਾਹੀਂ ਵੀ ਆਪਣਾ ਇਲਾਜ ਕਰ ਸਕਦੇ। ਜਿੱਦਾਂ ਕਿ ਲਾ ਲੋ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ, ਜਿਵੇਂ ਜੇ ਢਿੱਡ ਦੁਖ ਰਿਹਾ, ਜਵੈਣ ਖਾਓ। ਅੱਛਾ। ਹਿੰਗ ਖਾਓ ਪਾਣੀ ਦੇ ਨਾਲ, ਦਵਾਈ ਨਾ ਲਓ, ਹਨਾ। ਫਿਰ ਉਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਨੇ। ਜਿੱਦਾਂ ਕੋਈ ਸਕਿਨ ਨਾਲ ਜੁੜੀ ਹੋਈ ਪ੍ਰੋਬਲਮ ਆ, ਤੁਸੀਂ ਨਿੰਮ ਦਾ ਲੇਪ ਲਗਾਓ। ਅੱਛਾ। ਹੈਨਾ, ਤੁਸੀਂ ਇਦਾਂ ਦੀਆਂ ਘਰੇਲੂ ਚੀਜ਼ਾਂ ਵਰਤੋ। ਚਿਹਰੇ ਦੇ ਉੱਪਰ ਨਿਖਾਰ ਲਿਆਉਣ ਲਈ ਤੁਸੀਂ ਹਲਦੀ ਵਰਤੋ। ਕੀ ਬਾਤ ਹੈ ਨਾ, ਇਦਾਂ ਦੀਆਂ ਚੀਜ਼ਾਂ ਵਰਤਣੀਆਂ ਚਾਹੀਦੀਆਂ ਤਾਇਆ। ਕੀ ਹੋਇਆ? ਇਹ ਮੈਨੂੰ ਪੂਰੀ ਭੈਣਾਂ ਦੇ ਪ੍ਰੋਗਰਾਮ ਵਾਲੀ ਫੀਲ ਆਈ ਹੈ। ਮੇਰੀਆਂ ਸਖੀਓ ਤੇ ਸਹੇਲੀਓ, ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਤਵਚਾ ਨੂੰ ਨਿਖਾਰਨ ਵਾਸਤੇ ਨੂੰ ਕੀ ਕਰਨਾ ਚਾਹੀਦਾ ਹੈਗਾ। ਦੇਖੋ ਚਿਹਰੇ ਉੱਤੇ ਛਾਈਆਂ ਮੁਹਾਸੇ ਆ ਜਾਂਦੇ ਨੇ, ਇਹ ਮੁਹਾਸੇ ਨੂੰ ਦੂਰ ਕਰਨ ਵਾਸਤੇ ਤੁਸੀਂ ਕੀ ਕਰਨਾ ਹੈਗਾ, ਇੱਕ ਨਿੱਕੀ ਜਿਹੀ ਪੈਨ ਲੈਣੀ ਹੈ ਤੇ ਆਪਣੇ ਫੋੜੇ ਫੇਰਨੇ ਸ਼ੁਰੂ ਕਰ ਦੇਣੇ। ਹਾਏ ਤਾਇਆ, ਅੱਜ ਕੀ ਹੋ ਗਿਆ? ਜਲਦ ਸਲਾਹ ਦੇਤੀ ਹੈ। ਕੀ ਅੱਜ? ਏਦਾਂ ਬਿਲਕੁਲ ਨਾ ਕਰੋ, ਚਿਹਰੇ ਤੇ ਦਾਗ ਪੈ ਜਾਣਗੇ। ਕੋਈ ਗੱਲ, ਦਾਗ ਹੋਣੇ ਜ਼ਰੂਰੀ ਹੈ ਕਿਉਂਕਿ ਚੰਦ ਤੇ ਦਾਗ ਹੁੰਦੇ ਆ। ਲਓ ਕੰਪਲੀਮੈਂਟ ਵੀ ਹੋ ਗਿਆ ਮੇਰੇ ਵੱਲੋਂ। ਤਾਇਆ ਦੇਖੋ ਮਿੱਤਰੋ, ਗੱਲ ਏਦਾਂ। ਹੌਲੀ ਬੋਲਾ ਤਾਇਆ, ਕੋਲੀ ਬੈਠਿਆ। ਮਿੱਤਰੋ ਗੱਲ ਏਦਾਂ ਹੈ, ਥੋੜਾ ਜਿਹਾ ਉੱਚੀ। ਮਿੱਤਰੋ ਗੱਲ ਏਦਾਂ ਹੈ, ਹੁਣ ਨਾ ਸਾਡੇ ਜਾਣ ਦਾ ਵੇਲਾ ਤੇ ਮੈਨੂੰ ਪਸੰਦ ਕੇਲਾ ਹੈ। ਉਹ ਮੈਂ ਚਾਹ ਨਾ ਖਾਣਾ ਹੁਣ ਨਾ। ਆਏ ਹਾਏ, ਕੀ ਹੋ ਗਿਆ? ਚਾਹ ਨਾਲ ਕੇਲਾ ਕੌਣ ਖਾਂਦਾ? ਮੈਂ ਖਾਤਾ ਹੈ।
ਤਾਇਆ ਜੀ ਖਾਤੇ ਹੈ ਮੇਰੀ ਫਿਟਨੈਸ ਦਾ ਰਾਜ ਯਹੀ ਹੈ ਓਕੇ ਠੀਕ ਹੈ ਅੱਗੇ ਤੁਸੀਂ ਫਿੱਟੇ ਪਏ ਹੋ ਮੈਂ ਫਿਟਨੈਸ ਚੱਲਦਾ ਹੈ ਅੱਗੇ ਵੱਧ ਤੇ ਤੁਸੀਂ ਵੀ ਮੈਂ ਕਿਹਾ ਜੀ ਇਦਾਂ ਦੀ ਅੱਛੇ ਡਾਈਟ ਫੋਲੋ ਕਰੋ ਬਿਲਕੁਲ ਨਾ ਫੋਲੋ ਕਰਿਓ ਤਾਏ ਦੇ ਮਗਰ ਲੱਗ ਕੇ ਹੋਰ ਹੀ ਨਾ ਕੁਝ ਹੋਰ ਕਰ ਲਿਓ ਹਾਂ ਫ੍ਰੈਂਚ ਫਰਾਈਜ਼ਾਂ ਖਾ ਕੇ ਨਾ ਕੀ ਕਹਿੰਦੇ ਨੇ ਮਰੇ ਹਾਥੀ ਵਾਂਗ ਪਏ ਰਹੋ ਤੁਹਾਨੂੰ ਦੱਸਦਾ ਬਸ ਹਾਂ ਤੁਸੀਂ ਨਾ ਫ੍ਰੈਂਚ ਫਰਾਈਜ਼ਾਂ ਖਾ ਕੇ ਮਰੇ ਹਾਥੀ ਵਾਂਗ ਪਏ ਰਹੋ ਜੋ ਦਿਲ ਕਰਦਾ ਉਹ ਖਾਓ ਪਰ ਐਕਸਰਸਾਈਜ਼ ਵੀ ਕਰੋ ਤੇ ਬਾਕੀ ਹੁਣ ਸਾਨੂੰ ਇਜਾਜ਼ਤ ਦਿਓ ਨਹੀਂ ਇਹ ਕਹਿੰਦੀ ਜੋ ਦਿਲ ਕਰਦਾ ਖਾਓ ਗਾਲਾਂ ਖਾਣ ਦਾ ਦਿਲ ਨਹੀਂ ਕਰਦਾ ਫਿਰ ਵੀ ਖਾਣੀਆਂ ਪੈਂਦੀਆਂ ਕਿਉਂ ਤਾਇਆ ਹਰ ਕੋਈ ਤੇਰੀ ਤਰ੍ਹਾਂ ਨਹੀਂ ਹੈ ਅਰੇ ਆਂਦੇ ਤੂੰ ਗੱਲਾਂ ਤੇਰੀਆਂ ਮੈਂ ਪੇਟ ਖੋਲਣ ਤੇ ਆ ਗਿਆ ਨਾ ਲੱਗ ਜਾਣਾ ਪਤਾ ਤੈਨੂੰ ਚੱਲ ਚੱਲੀਏ ਆਹੋ ਉਹ ਕੀ ਕਹਿੰਦੇ ਨੇ ਬ੍ਰਿਗੈਂਜ਼ਾ ਵਿਲੀਅਮ ਦਾ ਨਾ ਕਿਰਾਇਆ ਮਾਰ ਕੇ ਭੱਜੀ ਹੈ ਮੈਨੂੰ ਪਤਾ ਨਹੀਂ ਹੈ ਚੱਲੀਏ ਹੁਣ ਚਲੋ ਚੱਲਦੇ ਆ ਮਿਲਦੇ ਆ ਮੰਡੇ ਨੂੰ ਆਪਦਾ ਖਿਆਲ ਰੱਖੋ ਮੈਂ ਤੇ ਅਮਰ ਹੈਗਾ ਹੀ ਆ ਤੁਸੀਂ ਵੀ ਐਕਸ਼ਨ ਮੁਕਸ਼ਨ ਲਵਾਓ ਯੈਸ ਮਿਸ ਮੀ